7 ਤਰੀਕ ਤੱਕ ਸਰਕਾਰ ਸਿੱਟ ਤੋਂ ਸਿੱਟਾ ਕਢਵਾ ਕੇ ਸਟੇਟ ਰਿਪੋਰਟ ਜੱਜ ਸਾਹਿਬ ਦੇ ਹਾਈ ਕੋਰਟ ਦੇ ਵਿੱਚ ਪੇਸ਼ ਕਰੇ। ਨਾ ਕਰਨ ਦੀ ਸੂਰਤ ਵਿੱਚ ਫਿਰ ਜਿਵੇਂ ਸਿੱਟਾ ਪੰਥ ਨੇ 5.5 ਸਾਲ ਲੜ ਕੇ ਇੱਥੇ ਕੱਢਿਆ, ਫਿਰ ਇਹ ਪੰਥ ਅਗਲੀ ਤਿਆਰੀ ਕੀ ਹੋਊ ਉਹ ਜ਼ਰੂਰ ਦੱਸਣਗੇ। ਇਹ 11 ਬੰਦਿਆਂ ਦਾ ਜਿਹੜਾ ਪੰਥ ਬਣ ਕੇ ਤੁਰਿਆ ਫਿਰਦਾ ਹੈ, ਅੱਜ ਪੰਥ 2 ਕਰੋੜ ਇਹਨਾਂ ਤੋਂ ਜਾਗਰੂਕ ਹੋ ਚੁੱਕਾ ਹੈ ਤੇ ਹੁਣ ਇਹ 328 ਪਾਵਨ ਸਰੂਪਾਂ ਦਾ ਇਨਸਾਫ ਵੀ ਲਓ। ਜਾਗਤ ਜੋਤ ਐਕਟ ਨੂੰ ਸਜ਼ਾਏ ਮੌਤ ਤੇ ਸਜ਼ਾਏ ਉਮਰ ਕੈਦ ਤੱਕ ਵੀ ਲੈ ਕੇ ਜਾਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਸਬੰਧ ਵਿੱਚ ਸਿੱਖ ਜਥੇਬੰਦੀਆਂ ਦੀ ਇੱਕ ਅਹਿਮ ਇਕੱਤਰਤਾ ਹੋਈ ਹੈ। ਇਸ ਇਕੱਤਰਤਾ ਵਿੱਚ ਲੰਮੇ ਸਮੇਂ ਤੋਂ ਬੇਅਦਬੀਆਂ ਅਤੇ ਸਰੂਪਾਂ ਦੇ ਮਾਮਲੇ ਵਿੱਚ ਇਨਸਾਫ ਲਈ ਸੰਘਰਸ਼ ਕਰ ਰਹੇ ਭਾਈ ਵਡਾਲਾ ਸਮੇਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਪੰਥਕ ਧਿਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਗੱਲ ਕਰਦਿਆਂ ਭਾਈ ਵਡਾਲਾ ਨੇ ਦੱਸਿਆ ਕਿ ਕਿਸ ਤਰ੍ਹਾਂ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸਿੱਖਾਂ ਨਾਲ ਧੋਖਾ ਕੀਤਾ ਗਿਆ ਤੇ ਸਮੇਂ ਦੀਆਂ ਸਰਕਾਰਾਂ ਵੀ ਇਸ ਮੁੱਦੇ ਤੇ ਵੋਟਾਂ ਲੈ ਕੇ ਮੁੱਕਰਦੀਆਂ ਰਹੀਆਂ ਹਨ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਕੀਤੀ ਜਾਵੇ ਅਤੇ ਇਸ ਸਾਜ਼ਿਸ਼ ਵਿੱਚ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਇਸ ਮਾਮਲੇ ਵਿੱਚ ਸਹਿਯੋਗ ਦੇ ਕੇ ਆਪਣਾ ਫਰਜ਼ ਨਿਭਾਉਣ ਦੀ ਅਪੀਲ ਕੀਤੀ ਹੈ। ਬਿਆਨ ਲੱਗਣ ਤੇ ਇਧਰੋਂ ਨਾ ਲੱਗਣ, ਪਰ ਵਾਰੇ ਜਾਈਏ ਮੀਡੀਆ ਵਾਲੇ ਵੀਰਾਂ ਦੇ ਜਿਨ੍ਹਾਂ ਨੇ 5.5 ਸਾਲ ਤਕੜੇ ਹੋ ਕੇ ਸਾਥ ਦਿੱਤਾ ਹੈ, ਬਿਨਾਂ ਪੈਸਿਆਂ ਤੋਂ, ਬਿਨਾਂ ਕਿਸੇ ਲਾਲਚ ਤੋਂ, ਇਹ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸਮਝ ਕੇ। ਤੇ ਅੱਜ ਅਸੀਂ ਇਸ ਪ੍ਰੈਸ ਕਾਨਫਰੰਸ ਰਾਹੀਂ ਅੱਜ ਜਿਹੜੀ ਸਾਡੀ ਇਹ ਮੀਟਿੰਗ ਹੋਈ ਹੈ, 9 ਤਰੀਕ ਤੋਂ ਪਹਿਲਾਂ 7 ਤਰੀਕ ਤੱਕ ਸਰਕਾਰ ਸਿੱਟ ਤੋਂ ਸਿੱਟਾ ਕਢਵਾ ਕੇ ਸਟੇਟ ਰਿਪੋਰਟ ਜੱਜ ਸਾਹਿਬ ਦੇ ਹਾਈ ਕੋਰਟ ਦੇ ਵਿੱਚ ਪੇਸ਼ ਕਰੇ। ਨਾ ਕਰਨ ਦੀ ਸੂਰਤ ਵਿੱਚ ਫਿਰ ਜਿਵੇਂ ਸਿੱਟਾ ਪੰਥ ਨੇ 5.5 ਸਾਲ ਲੜ ਕੇ ਇੱਥੇ ਕੱਢਿਆ, ਫਿਰ ਇਹ ਪੰਥ ਅਗਲੀ ਤਿਆਰੀ ਕੀ ਹੋਊ ਉਹ ਜ਼ਰੂਰ ਦੱਸਣਗੇ। ਇਹ ਇੱਧਰ ਉੱਧਰ ਦੀ ਗੱਲ ਨਾ ਕਰਕੇ ਸਰਕਾਰ ਧਿਆਨ ਦੇਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਗੈਰ ਕਾਨੂੰਨੀ ਪ੍ਰਧਾਨ ਜਿਹੜੇ ਬਿਨਾਂ ਇਲੈਕਸ਼ਨ ਤੋਂ, ਬਿਨਾਂ ਸਿਲੈਕਸ਼ਨ ਤੋਂ ਇੱਕ ਡਿਕਟੇਟਰਸ਼ਿਪ ਰਾਹੀਂ ਉੱਥੇ 11 ਬੰਦੇ ਕਬਜ਼ ਹੋਏ ਆ। ਇਹ 11 ਬੰਦਿਆਂ ਦਾ ਜਿਹੜਾ ਪੰਥ ਬਣ ਕੇ ਤੁਰਿਆ ਫਿਰਦਾ ਹੈ, ਅੱਜ ਪੰਥ 2 ਕਰੋੜ ਇਹਨਾਂ ਤੋਂ ਜਾਗਰੂਕ ਹੋ ਚੁੱਕਾ ਹੈ ਤੇ ਹੁਣ ਇਹ 328 ਪਾਵਨ ਸਰੂਪਾਂ ਦਾ ਇਨਸਾਫ ਵੀ ਲਓ। ਜਾਗਤ ਜੋਤ ਐਕਟ ਨੂੰ ਸਜ਼ਾਏ ਮੌਤ ਤੇ ਸਜ਼ਾਏ ਉਮਰ ਕੈਦ ਤੱਕ ਵੀ ਲੈ ਕੇ ਜਾਓ ਤੇ ਸਮਾਣੇ 'ਚ ਬੈਠੇ ਹੋਏ ਭਾਈ ਗੁਰਜੀਤ ਸਿੰਘ ਨੂੰ ਜਿਹੜਾ 1 ਸਾਲ ਤੋਂ ਉੱਤੇ ਚੜ੍ਹ ਕੇ ਬੈਠਾ ਹੈ, ਉਹਨੂੰ ਅਸੀਂ ਥੱਲੇ ਲਾਉਣ ਵਾਸਤੇ ਵੀ ਜਾਵਾਂਗੇ। ਔਰ ਜਿੱਥੋਂ ਤੱਕ ਸਾਡੇ ਕੋ ਕਾਨੂੰਨਨ ਜਾਂ ਹੋਰ ਚਾਰਾ ਜੋ ਹੈ ਉਹ ਹਰ ਹੀਲਾ ਵਰਤ ਕੇ ਇਸ ਮਸਲੇ ਨੂੰ ਸਿਰੇ ਲਾਇਆ ਜਾਓ। ਤੇ ਮੈਂ ਜਿਹੜੇ ਲੋਕਾਂ ਤੇ ਪਰਚਾ ਮੁਕੱਦਮਾ ਦਰਜ ਹੋਇਆ ਉਹਨਾਂ ਦੀਆਂ ਕਾਲਾਂ ਮੇਰੇ ਤੱਕ ਪਹੁੰਚੀਆਂ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ, ਮੇਰੀ ਕੋਈ ਤੁਹਾਡੇ ਨਾਲ ਜੱਦੀ ਦੁਸ਼ਮਣੀ ਨਹੀਂ, ਨਾ ਮੈਂ ਤੁਹਾਡਾ ਵੈਰੀ ਨਾ ਤੁਸੀਂ ਮੇਰੇ ਵੈਰੀ ਹੋ। ਜੇ ਵਾਕਈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ, ਪਿਆਰ ਕਰਦੇ ਹੋ, ਤੇ ਫਿਰ ਸੱਚ ਦੇ ਆਧਾਰ ਤੇ ਗੱਲ ਕਰੋ ਕਿ ਜੋ ਰਿਪੋਰਟ 'ਚ ਲਿਖਿਆ ਹੈ ਤੇ ਜੋ ਸੱਚ ਹੈ, ਜਿਹੜੇ ਤੁਹਾਡੇ ਕੋਲ ਸਬੂਤ ਨੇ ਉਹ ਸਾਹਮਣੇ ਪੇਸ਼ ਕਰੋ। ਨਾ ਕਿ ਇੱਧਰ ਉੱਧਰ ਸਮਾਂ ਬਰਬਾਦ ਕਰਨ ਦੀ ਬਜਾਏ। ਅਸੀਂ ਬਿਲਕੁਲ ਇਮੋਸ਼ਨਲ ਨਹੀਂ ਹੋਣਾ, ਨਾ ਅਸੀਂ ਕਿਸੇ ਪਾਸੇ ਤੋਂ ਥੜਕਣਾ। ਗੁਰੂ ਕਿਰਪਾ ਕਰੇ, ਅਸੀਂ ਵੀ ਸਟੇਟ ਚੱਲ ਰਹੇ ਹਾਂ ਤੇ ਇਸ ਮਸਲੇ ਨੂੰ ਜਿਹੜੀ ਅੱਜ 5.5 ਸਾਲ ਬਾਅਦ ਸ਼ੁਰੂਆਤ ਹੋਈ ਹੈ, ਪੰਜਾਬ ਸਰਕਾਰ ਦਾ ਸਵਾਗਤ ਹੈ। ਉਹਨੇ ਇਹਦੀ ਸ਼ੁਰੂਆਤ ਕੀਤੀ, ਪਰ ਪੰਜਾਬ ਸਰਕਾਰ ਇਸ ਨੂੰ ਠੰਡੇ ਬਸਤੇ 'ਚ ਲਮਕਾ ਕੇ ਇਸ ਇਨਸਾਫ ਦਾ ਕਤਲ ਨਾ ਕਰ ਦੇਵੇ, ਇਹ ਧਿਆਨ ਜ਼ਰੂਰ ਰੱਖੇ। ਚਾਹੇ ਉਹ ਕੁਲਤਾਰ ਸਿੰਘ ਸੰਧਵਾ ਜੀ ਨੇ, ਚਾਹੇ ਉਹ ਇੰਦਰਬੀਰ ਸਿੰਘ ਨਿੱਜਰ ਜੀ ਨੇ ਤੇ ਚਾਹੇ ਹਰਜੋਤ ਸਿੰਘ ਬੈਸ ਜੀ ਨੇ, ਕਿਉਂਕਿ ਇਹਨਾਂ ਦੀ ਡਿਊਟੀ ਲਾਈ ਗਈ ਸੀ ਤੇ ਇਹ ਤੁਹਾਨੂੰ ਪੁੱਛਿਆ ਜਾਣਾ ਹੈ। FIR ਲੈ ਕੇ ਤੇ ਚਲੇ ਗਏ, ਇਹ ਤੇ ਪਤਾ ਹੈ ਕਿਹੜੇ ਬੰਦੇ ਗਏ, ਪਰ FIR ਤੇ ਉਹਨਾਂ ਬੰਦਿਆਂ ਦੇ ਖਿਲਾਫ ਕੀਤਾ ਕੀ, ਇਹ ਵੀ ਤੁਹਾਨੂੰ ਪੁੱਛਿਆ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।